ਅੱਛਾ ਜੀ। ਸੋ ਯੂਐਸ ਨੇ ਜੀ ਕਾਫੀ ਡਿਪੋਰਟੇਸ਼ਨ ਜਿਹੜੀਆਂ ਵਧਾਤੀਆਂ ਤੇ ਠੀਕ ਕੁਛ ਹੈ। ਇੱਕ ਉਹਨਾਂ ਦੀ ਜਿਹੜੀਆਂ ਆਪਸ਼ਨ ਸੀਗੀਆਂ ਕਿ ਲੀਗਲ ਇਮੀਗ੍ਰੇਸ਼ਨ ਖੋਲ੍ਹਣੀ ਆ, ਉਹਦੀਆਂ ਵੀ ਆਪਸ਼ਨ ਉਹਨਾਂ ਨੇ ਵਧਾਈਆਂ ਵਾ। ਸੋ ਜਿਹੜੀਆਂ ਡਿਪੋਰਟੇਸ਼ਨ ਜਿਹੜੀਆਂ ਹੈਗੀਆਂ ਕਾਫੀ ਗਿਣਤੀ 'ਚ ਹੁਣ ਵੱਧ ਰਹੀਆਂ ਤੇ ਜਿਹੜੀਆਂ ਉਹਨਾਂ ਦੀਆਂ ਫਲਾਈਟਸ ਹੁੰਦੀਆਂ ਡਿਪੋਰਟੇਸ਼ਨ ਫਲਾਈਟ ਜਿਹਨੂੰ ਕਹਿੰਦੇ ਆ, ਉਹਨਾਂ ਨੂੰ ਡਬਲ ਜਾਂ ਟ੍ਰਿਪਲ ਇਹਨਾਂ ਨੇ ਕਰ ਦੇਣਾ ਕਿ ਇੰਨੇ ਲੋਕੀ ਇਹ ਕਹਿੰਦੇ ਕਿ ਹੁਣ ਵਾਪਸ ਭੇਜਣੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅਨਾਉਂਸ ਕੀਤਾ ਕਿ ਪਹਿਲਾਂ ਜਿੱਦਾਂ ਹਫ਼ਤੇ ਲੱਗਦੇ ਸੀਗੇ ਲੋਕਾਂ ਨੂੰ ਪ੍ਰੋਸੈਸ ਕਰਨ ਲਈ, ਉਹਨਾਂ ਦੇ ਬਿਆਨ ਸੁਣਨ ਲਈ, ਤੇ ਹੁਣ ਕੁਛ ਘੰਟਿਆਂ ਦੇ ਵਿੱਚ ਜਾਂ ਕੁਛ ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਸਪੀਡ ਵਰਤਣੀ ਹੈ ਤੇ ਲੋਕਾਂ ਨੂੰ ਵਾਪਸ ਜਿਹੜਾ ਭੇਜਣਾ। ਹੁਣ ਇਹਦਾ ਕੀ ਮਤਲਬ ਆ ਕਿ ਸਹੀ ਤਰ੍ਹਾਂ ਉਹਦੇ ਬਿਆਨ ਹੋਊਗੇ ਨਹੀਂ ਹੋਊਗੇ, ਤੁਸੀਂ ਆਪ ਹਿਸਾਬ ਕਿਤਾਬ ਲਾਓ। ਪਿਛਲੇ 2 ਸਾਲਾਂ 'ਚੋਂ ਕੋਈ ਬਿਆਨ ਨਹੀਂ ਹੋ ਰਿਹਾ ਸੀ, ਬੰਦੇ ਸਿੱਧੇ ਬਾਰਡਰ ਟੱਪ ਕੇ ਆ ਰਹੇ ਸੀਗੇ ਤੇ ਹੁਣ ਜਿਹੜੇ ਬਿਆਨ ਹੋਣੇ ਸ਼ੁਰੂ ਇਹਨਾਂ ਨੇ ਕਰ ਦੇਣੇ ਆ ਦੁਬਾਰਾ, ਤੇ ਕਹਿੰਦੇ ਆ ਕਿ ਕੁਝ ਘੰਟਿਆਂ 'ਚ ਕੁਝ ਦਿਨਾਂ 'ਚ ਲੋਕਾਂ ਨੂੰ ਵਾਪਸ ਭੇਜ ਦੇਣਾ। ਕਹਿੰਦੇ ਕਿ 2 ਸੈਂਟਰ ਇਹਨਾਂ ਨੇ ਖੋਲ੍ਹਣੇ ਆ ਪ੍ਰੋਸੈਸਿੰਗ ਦੇ, ਇਮੀਗ੍ਰੇਸ਼ਨ ਸੈਂਟਰ ਇੱਕ ਗੁਆਟੇਮਾਲਾ ਦੇ ਵਿੱਚ, ਇੱਕ ਕੋਲੰਬੀਆ ਦੇ ਵਿੱਚ ਪਹਿਲਾਂ, ਉਹ ਕਹਿੰਦੇ ਹੁਣੇ ਹੀ ਖੋਲ੍ਹ ਦੇਣਾ ਤੇ ਬਾਕੀ ਜਿਹੜੇ ਸੈਂਟਰ ਆ ਉਹ ਬਾਕੀ ਵੱਖ-ਵੱਖ ਸਾਊਥ ਅਮਰੀਕਨ ਕੰਟਰੀਆਂ ਦੇ ਵਿੱਚ ਇਹਨਾਂ ਨੇ ਖੋਲ੍ਹਣੇ ਆ। ਤੇ ਇਹਨਾਂ ਦੀ ਉਮੀਦ ਇਹ ਹੈ ਕਿ ਜਿਹੜੇ ਲੋਕੀ ਆ ਰਹੇ ਆ ਉਹ ਪਹਿਲਾਂ ਇਹ ਸੈਂਟਰਾਂ ਦੇ ਵਿੱਚ ਅਪਲਾਈ ਕਰਨ ਜਾਂ ਫਿਰ ਉਹ ਜਿਹੜੀ ਕੰਟਰੀ 'ਚ ਪੈਰ ਰੱਖ ਰਹੇ ਆ ਉੱਥੇ ਅਸਾਈਲਮ ਆਪਣਾ ਅਪਲਾਈ ਕਰਕੇ ਆਣ। ਇਹ ਜਿਹੜੇ ਸੈਂਟਰ ਆ ਇਕੱਲਾ ਸੈਂਟਰ ਜਿਹੜਾ ਕਹਿੰਦੇ 5 ਤੋਂ 6,000 ਅਸਾਈਲੀ ਜਿਹੜੇ ਹੈਗੇ ਆ ਉਹਨਾਂ ਨੂੰ 1 ਮਹੀਨੇ ਦੇ ਵਿੱਚ ਡੀਲ ਕਰੂਗਾ। ਇਹ ਜਿਹੜਾ ਨੰਬਰ ਆ ਆਲਰੇਡੀ ਸੈਨ ਫਰਾਂਸਿਸਕੋ ਅਸਾਈਲਮ ਆਫਿਸ ਜਾਂ ਬਾਕੀ ਅਸਾਈਲਮ ਆਫਿਸਰ ਤੋਂ ਜ਼ਿਆਦਾ ਹੈ ਨਾ, 6,000 1 ਮਹੀਨੇ ਦੇ ਵਿੱਚ ਜੇ ਨਿਪਟਾਰਾ ਇਹ ਕਰ ਸਕਦੇ ਆ। ਇਹਦੇ ਨਾਲ ਕੈਨੇਡਾ ਨੇ ਤੇ ਸਪੇਨ ਨੇ ਕਿਹਾ ਕਿ ਜਿਹੜੇ ਵੀ ਸੈਂਟਰ ਪ੍ਰੋਸੈਸ ਕਰਦਾ ਕਿ ਇਹਨਾਂ ਨੂੰ ਰੀਸੈਟਲ ਕੀਤਾ ਜਾਵੇ, ਮਤਲਬ ਤੁਸੀਂ ਜਾ ਕੇ ਅਸਾਈਲਮ ਮੰਗ ਰਹੇ ਕਿ ਮੈਂ ਆਪਣੀ ਕੰਟਰੀ 'ਚ ਰਹਿ ਨਹੀਂ ਸਕਦਾ, ਉਹ ਤੁਹਾਨੂੰ ਇੱਕ ਰੀਸੈਟਲਮੈਂਟ ਦੀ ਆਪਸ਼ਨ ਦੇ ਰਹੇ ਆ, ਮਤਲਬ ਕਿ ਤੁਹਾਡੀ ਆਪਣੀ ਮਰਜ਼ੀ ਨਹੀਂ ਕਿ ਤੁਸੀਂ ਕਿੱਥੇ ਜਾਣਾ, ਅਮਰੀਕਾ ਹੀ ਜਾਣਾ। ਸੋ ਉਹਨਾਂ ਨੇ ਆਪਣੇ ਦੇਸ਼ ਚੁਣਨੇ ਆ, ਉਹਦੇ ਵਿੱਚ ਕੈਨੇਡਾ ਤੇ ਸਪੇਨ ਨੇ ਅਜੇ ਵਲੰਟੀਅਰ ਕੀਤਾ ਕਿ ਜਿਹੜੇ ਸੈਂਟਰ ਆ, ਜੇ ਇਹਨਾਂ 'ਚੋਂ ਕੋਈ ਵੀ ਕੇਸ ਪਾਸ ਹੋਊਗਾ ਤਾਂ ਆਪਾਂ ਇਹਨਾਂ ਦੀ ਟੇਕ ਕੇਅਰ ਕਰਾਂਗੇ। ਸੋ ਕਹਿਣ ਦਾ ਮਤਲਬ ਹੈ ਕਿ ਸੈਂਟਰ 'ਚ ਕੇਸ ਪਾਸ ਹੋਣ ਤੋਂ ਬਾਅਦ ਵੀ ਜ਼ਰੂਰੀ ਨਹੀਂ ਆ ਕਿ ਤੁਸੀਂ ਅਮਰੀਕਾ ਦੇ ਵਿੱਚ ਹੀ ਆਣਾ। ਠੀਕ ਹੈ। ਤੇ ਸੌਰੀ ਅੱਜ ਨਾ ਐਲਰਜੀਜ਼ ਕਰਕੇ ਆਵਾਜ਼ ਥੋੜੀ ਜਿਹੀ ਲੱਗ ਜੀ ਮੇਰੀ ਆ ਰਹੀ ਹੈ। ਹਾਂ ਨਹੀਂ ਕੋਈ ਨਹੀਂ ਇਹ ਸੀਜ਼ਨ ਹੀ ਇਦਾਂ ਦਾ ਹੈ, ਸੀਜ਼ਨਲ ਐਲਰਜੀ ਸਾਰਿਆਂ ਨੂੰ ਹੋ ਰਹੀਆਂ ਆ। ਬਾਕੀ ਕੋਈ ਨਹੀਂ, ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਨੁਸਖਾ ਦੱਸਦੇ ਆ ਵੀ ਇਹਦਾ ਕਿਹਦੇ ਨਾਲ ਇਲਾਜ ਹੋਣਾ ਆ। ਨੁਸਖੇ ਬੜੇ ਟਰਾਈ ਕਰ ਲਏ, 5 6 ਨੁਸਖੇ ਇਕੱਠੇ ਚੱਲ ਰਹੇ ਆ, ਪਰ ਨਹੀਂ ਤੁਹਾਨੂੰ ਫਿਰ ਰਾਮਬਾਣ ਦਵਾਂਗੇ ਕੋਈ ਜੀ। ਹਾਂਜੀ ਤੇ ਕੋਈ ਕਹਿੰਦੇ ਕਿ ਜਿਹੜੇ ਨਾ ਫੈਮਿਲੀ ਰੀਯੂਨੀਫਿਕੇਸ਼ਨ ਐਪਲੀਕੇਸ਼ਨ ਹੈਗੀਆਂ ਜਿਹਦੇ ਵਿੱਚ ਕਿ ਐਗਜ਼ਾਮਪਲ ਦਿੰਦੇ ਜਿੱਦਾਂ ਹੇਟੀ ਦੇ ਵਿੱਚ ਅਰਥਕੁਏਕ ਆਇਆ ਸੀਗਾ ਜਾਂ ਕਿਤੇ ਹੋਰ ਨੈਚੁਰਲ ਕਲੈਮਿਟੀ ਹੋਈ ਹੈ ਕਿ ਜਿਹੜੇ ਘਰ ਦੇ ਆ ਉਹ ਅਲੱਗ ਹੋ ਗਏ ਬੱਚਿਆਂ ਨਾਲੋਂ, ਜਵਾਕਾਂ ਨਾਲੋਂ, ਹਸਬੈਂਡ ਵਾਈਫ ਵਿਛੜ ਗਏ ਗੈਂਗ ਵਾਇਲੈਂਸ ਕਰਕੇ, ਕੁਝ ਵੀ ਕਰਕੇ, ਉਹ ਕਹਿੰਦੇ ਜਿਹੜਾ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਸੈਸ ਆ ਉਹਨੂੰ ਆਪਾਂ ਪਹਿਲ ਦੇਣੀ ਆ। ਇਹ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਸੈਸ ਜਿਹੜਾ ਪਹਿਲਾਂ ਸਿਰਫ ਕਿਊਬਨ ਤੇ ਹੇਸ਼ੀਅਨ ਵਾਸਤੇ ਸੀਗਾ, ਕਿਉਂਕਿ ਕਿਊਬਾ ਦਾ ਸਾਰਿਆਂ ਨੂੰ ਹਾਲਾਤ ਪਤਾ ਕਿ ਕਮਿਊਨਿਸਟ ਟਾਪੂ ਹੈਗਾ ਮਤਲਬ ਸੀਗਾ ਕਿ ਜੀ। ਤੇ ਉਹਦੇ ਵਿੱਚ ਇਦਾਂ ਕਿ ਬੋਟ ਰਾਹੀਂ ਲੋਕੀ ਆ ਜਾਂਦੇ ਸੀਗੇ ਤੇ ਇੱਥੇ ਉਹਦੀ ਇੰਬਾਰਗੋ ਲੱਗਾ ਸੀਗਾ ਕਿ ਵਾਪਸ ਨਹੀਂ ਤੁਸੀਂ ਮਿਲ ਸਕਦੇ ਸੀਗੇ ਤੇ 40 ਸਾਲ 50 ਸਾਲ ਲੋਕੀ ਜਿਹੜੇ ਸੀਗੇ ਆਪਣੇ ਰਿਸ਼ਤੇਦਾਰਾਂ ਨੂੰ ਮਿਲੇ ਨਹੀਂ ਸੀਗੇ, ਹਨਾ। ਤੁਸੀਂ ਦੇਖ ਲਓ ਕਿ ਕਿੱਡਾ ਵੱਡਾ ਟਾਈਮ ਆ। ਤੇ ਜਿਹੜਾ ਇਹ ਰੀਯੂਨੀਫਿਕੇਸ਼ਨ ਪ੍ਰੋਗਰਾਮ ਆ ਸਿਰਫ ਕਿਊਬਨ ਲਈ ਤੇ ਹੇਸ਼ੀਅਨ ਲਈ ਸੀਗਾ। ਹੁਣ ਇਹ ਕਹਿੰਦੇ ਕਿ ਇਹਨੂੰ ਕੋਲੰਬੀਆ ਲਈ, ਐਲ ਸਲਵਾਡੋਰ, ਗੁਆਟੇਮਾਲਾ ਤੇ ਹੋਂਡੂਰਾਸ, ਇਹ ਕੰਟਰੀਆਂ ਵੀ ਇਹਦੇ ਵਿੱਚ ਇਨਕਲੂਡ ਕਰ ਦੇਣੀਆਂ। ਤੇ ਇਹਦਾ ਮਤਲਬ ਇਹ ਹੈ ਕਿ ਜਿੱਦਾਂ ਹੁਣ ਕਿਸੇ ਨੇ ਫੈਮਿਲੀ ਪਟੀਸ਼ਨ ਫਾਈਲ ਕੀਤੀ ਆ, ਕੋਈ ਇੱਥੇ ਸਿਟੀਜ਼ਨ ਆ, ਉਹਨੂੰ 15 ਸਾਲ ਜਿੱਦਾਂ ਕਹਿ ਲਓ ਵੇਟ ਨਹੀਂ ਸ਼ਾਇਦ ਕਰਨਾ ਪਵੇ। ਉਹ ਕਹਿੰਦੇ ਕਿ ਉਹਨਾਂ ਨੂੰ ਪਹਿਲਾਂ ਭੇਜ ਦੇਵਾਂਗੇ, ਵੀਜ਼ਾ ਉਹ ਬਾਅਦ ਚ ਲੈ ਲਾਂਗੇ। ਆਹ ਖਬਰ ਆ ਹੁਣ ਇਹਨੂੰ ਇਦਾਂ ਕਿ ਉਹੀ ਗੱਲ ਹੋ ਗਈ ਕਿ ਟਿਕਟੌਕ ਤੇ ਕਿ ਹੁਣ ਤਾਂ ਵੇਟ ਕਰਨ ਦੀ ਲੋੜ ਨਹੀਂ ਪੈਣੀ 15 ਸਾਲਾਂ ਦੀ। ਇਹ ਇੰਡੀਆ ਵਾਲਿਆਂ ਲਈ ਲਾਗੂ ਨਹੀਂ ਹੈਗਾ, ਇਹ ਸਿਰਫ ਆਹ ਜਿਹੜੇ ਕੰਟਰੀ ਹੈਗੇ ਕੋਲੰਬੀਆ, ਐਲ ਸਲਵਾਡੋਰ, ਗੁਆਟੇਮਾਲਾ, ਹੋਂਡੂਰਾਸ, ਇਹ ਕੰਟਰੀ ਦੀ ਇਹ ਤੋਂ ਬਾਅਦ ਤੁਸੀਂ ਕੋਈ ਤੀਰ ਨਹੀਂ ਛੱਡ ਸਕਦੇ ਕਿ ਤੁੱਕਾ ਲਾ ਲਓ ਕਿ ਕੋਈ ਤੁਹਾਨੂੰ ਕਵੇ ਕਿ ਮੈਨੂੰ ਦੋ ਮੈਂ ਤੁਹਾਡੀ 15 ਸਾਲ ਦੀ ਵੇਟ ਘਟਾ ਦੇਣਾ, ਕੁਝ ਨਹੀਂ ਇਦਾਂ ਦਾ ਹੈਗਾ। ਇਹ ਸਿਰਫ ਜਿਹੜੇ ਆ ਕੰਟਰੀ ਪਾਇਓ ਜਿੰਨੇ ਵੀ ਪਾਉਣਾ, ਆਹ ਵਾਲਾ ਕਲਿੱਪ ਆਹ ਹਿੱਸਾ ਪਾਇਓ ਵੀ ਇਹ ਭਾਰਤੀਆਂ ਵਾਸਤੇ ਨਹੀਂ ਹੈਗਾ, ਇਹ ਹੋਰ ਮੁਲਕਾਂ ਵਾਲਿਆਂ ਲਈ ਆ। ਐਵੇਂ ਆਪਣੇ ਪੈਸੇ ਨਾ ਬਰਬਾਦ ਕਰਕੇ ਬਹਿ ਜਾਓ। ਉਹ ਛੋਟਾ ਜਿਹਾ ਕਿਸੇ ਨੇ ਕੱਟ ਕੇ ਪਾ ਦਿੰਦੇ ਕਿ ਆਪਾਂ ਹੁਣ ਗੱਲ ਕਰਦੇ ਕਿ 15 ਸਾਲ ਦੀ ਇਦਾਂ ਵੇਟ ਘੱਟ ਹੋ ਜਾਣੀ, ਨਾਲੇ ਜਿਹੜੀ ਦੱਸਦੇ ਕਿ ਆਪਾਂ ਕੋਲੰਬੀਆ, ਐਲ ਸਲਵਾਡੋਰ, ਗੁਆਟੇਮਾਲਾ, ਹੋਂਡੂਰਾਸ ਵਾਲੀ ਆ। ਹਾਂ ਸੋ ਜਿਹੜੀਆਂ ਆਪਣੀਆਂ ਵੀਡੀਓ ਵੀ ਨਾ ਕਲਿੱਪ ਇੱਧਰ ਉੱਧਰ ਸ਼ੇਅਰ ਹੁੰਦਾ, ਉਹਨੂੰ ਜ਼ਿਆਦਾ ਉਹਨੂੰ ਪੂਰਾ ਸੁਣੋ, ਅੱਗੇ ਪਿੱਛੇ 5 ਮਿੰਟ ਪਹਿਲਾਂ ਕੀ ਗਿਆ, 5 ਮਿੰਟ ਬਾਅਦ ਕੀ ਗਿਆ। ਜੇ ਵਿੱਚੋਂ ਦੀ ਸੁਣੋਗੇ ਤਾਂ ਉਹ ਫਿਰ ਤੁਹਾਨੂੰ ਇਨਫੋਰਮੇਸ਼ਨ ਹੋਰ ਲੱਗਣੀ ਹੈ। ਸੋ ਪਹਿਲੀ ਗੱਲ ਇਹ ਆ ਵੀ ਪੂਰਾ ਹੀ ਪ੍ਰੋਗਰਾਮ ਸੁਣ ਲਿਆ ਕਰੋ, ਫਿਰ ਸਾਰਾ ਕੁਝ ਹੀ ਤੁਹਾਨੂੰ ਪਤਾ ਲੱਗ ਜਾਣਾ। ਪੂਰਾ ਤੇ ਕਿੱਥੇ ਅੱਜ ਕੱਲ ਜਦ ਤੱਕ ਉਹ ਟਾਈਮ ਮਿਲਣਾ ਬੋਲੀ ਜਾਂਦੇ ਇਹ ਜੀ। ਨਹੀਂ ਕੋਈ ਨਹੀਂ, ਇਹਨਾਂ ਦਾ ਹੀ ਫਾਇਦਾ ਆ ਜਿਹੜਾ ਆਪਾਂ ਦੱਸ ਰਹੇ ਆ ਜੀ। ਤੇ ਬਾਈਡਨ ਡੈਮੋਕ੍ਰੈਟ ਹੈਗਾ, ਹਨਾ, ਪ੍ਰੈਜ਼ੀਡੈਂਟ,
ਤੇ ਇਹਨੂੰ ਬਾਈਡਨ ਨੂੰ ਕਾਫੀ ਪੋਲੀਟੀਕਲ ਕਹ ਲਓ ਸਟਰਗਲ ਇੱਕ ਤਰ੍ਹਾਂ ਦੀ ਹੋਈ ਇਹ ਕਿ ਰੈਕਡ ਨੰਬਰ ਆંકੜੇ ਜਿਹੜੇ ਵਰਲਡ ਰੈਕਡ ਟੁੱਟ ਗਏ ਇਹਦੇ ਕਿ ਕਿੰਨੇ ਇਲੀਗਲ ਬੰਦੇ ਦੇ ਆਏ। ਹੁਣ ਆਇਆ ਤਾਂ ਵਿਚਾਰਾ ਉਹਦੇ ਕਰਕੇ ਸੀਗਾ ਕਿ ਇਮੀਗ੍ਰੈਂਟਾਂ ਲਈ ਸਹੀ ਹੋਣਾ ਚਾਹੀਦਾ, ਉਹਨਾਂ ਨੂੰ ਅਪਰੋਚ ਸਹੀ ਰੱਖੋ, ਉਹਨਾਂ ਨੂੰ ਫੇਅਰ ਪ੍ਰੋਸੈਸ ਨਾ ਕਰੋ। ਬਾਰਡਰ ਤੇ ਬਿਆਨ ਵੀ ਨਹੀਂ ਲਏ, ਪਰ ਮਾੜੀ ਗੱਲ ਇਹਦੀ ਇਹ ਹੋਈ ਕਿ ਕੋਵਿਡ ਨੇ ਜਿਹੜਾ ਸੀਗਾ ਬਾਕੀ ਦੇਸ਼ਾਂ ਦਾ ਢਾਂਚਾ ਜਿਹੜਾ ਤੋੜਤਾ ਬੈਨ ਬੂਨ ਕਰਕੇ, ਤੇ ਜਿਹੜੇ ਸਪੈਸ਼ਲੀ ਸਾਊਥ ਅਮਰੀਕਾ ਦੇ ਲੋਕ ਸੀਗੇ ਉਹ ਰੈਕਡ ਨੰਬਰ ਦੇ ਵਿੱਚ ਜਿਹੜੇ ਆ ਅਮਰੀਕਾ ਆ ਗਏ। ਤੇ ਹੁਣ ਕੀ ਸੀਗਾ ਕਿ ਪੋਲੀਟੀਕਲ ਸਟਰਗਲ ਤਾਂ ਹੈਗੀ ਹੈ, ਜਦੋਂ ਹੁਣ ਤੁਸੀਂ ਦੇਸ਼ ਦੇ ਇੰਚਾਰਜ ਆ, ਜਦੋਂ ਮਿਲੀਅਨਾਂ ਦੇ ਵਿੱਚ ਲੋਕੀ ਆਣ ਤਾਂ ਤੁਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ ਕਿ ਮੈਂ ਆਪਣਾ ਜਿਹੜੀ ਪਾਲਿਸੀ ਹੈ ਮੇਰੀ ਪਹਿਲਾਂ ਵਾਂਗੂ ਰਹਿਣੀ ਕਿ ਮੈਂ ਇਮੀਗ੍ਰੈਂਟਸ ਨੂੰ ਵੈਲਕਮ ਕਰਨਾ। ਸੋ ਬਾਈਡਨ ਕਾਈਂਡ ਆਫ ਫੋਰਸ ਹੋ ਗਿਆ ਕਿ ਉਹਨੂੰ ਜਿਹੜੀ ਪਾਲਿਸੀ ਸੀਗੀ ਆਪਣੀ ਸ਼ਿਫਟ ਕਰਨੀ ਪਈ, ਤੇ ਹੁਣ ਉਹਦੀ ਜਿਹੜੀ ਪਾਲਿਸੀ ਆ ਉਹ ਹੌਲੀ ਹੌਲੀ ਆਪਾਂ ਦੇਖ ਰਹੇ ਕਿ ਟਫ ਹੋ ਰਹੀ ਆ। ਤੇ ਜਦੋਂ ਇਹ ਬਾਰਡਰ ਖੁੱਲ੍ਹਣੇ ਆ ਮਈ 11 ਨੂੰ, ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਜੇ ਜਿੰਨੇ ਹੁਣ ਆਏ ਆ ਉਸ ਤੋਂ 5-10 ਗੁਣਾ ਬੰਦੇ ਜ਼ਿਆਦਾ ਹੀ ਆਣੇ ਆ ਬਾਰਡਰ ਤੇ ਉਹ ਪਹਿਲਾਂ ਹੀ ਉਹ ਕਹਿੰਦੇ ਕਿ ਇਹ ਜਿਹੜੀ ਪ੍ਰੋਬਲਮ ਆ ਸਾਨੂੰ ਪਹਿਲਾਂ ਹੀ ਜਿਹੜੀ ਇਹਦੀ ਤਿਆਰੀ ਕਰਨੀ ਪੈਣੀ ਆ। ਤੇ ਹੁਣ ਉਹ ਜਿਹੜਾ ਟਰੰਪ ਵਾਲੇ ਰਾਹ ਤੇ ਜਿਹੜਾ ਕਹਿ ਲਓ ਇੱਕ ਤਰ੍ਹਾਂ ਜਿਹੜਾ ਜਿੱਦਾਂ ਹਾਰਡ ਲਾਈਨ ਅਪਰੋਚ ਸੀਗੀ ਉਹੀ ਬਾਈਡਨ ਲੈ ਰਿਹਾ। ਤੇ ਜਿਹੜਾ ਇਲੈਕਸ਼ਨ ਦਾ ਟਾਈਮ ਹੈਗਾ 2024 ਦੇ ਵਿੱਚ ਹੈਗਾ। ਹੁਣ ਇਲੈਕਸ਼ਨ ਦੇ ਵਿੱਚ ਕੀ ਹੈਗਾ ਕਿ ਬਾਈਡਨ ਜਿਹੜਾ ਇਦਾਂ ਨਹੀਂ ਕਿ ਇਮੀਗ੍ਰੇਸ਼ਨ ਉਹਨੇ ਸਟ੍ਰਿਕਟ ਕਰਤੀ ਤੇ ਰਿਪਬਲਿਕਨਾਂ ਦੀ ਵੋਟ ਉਹਨੂੰ ਪੈ ਜਾਣੀ ਆ, ਕਿਉਂਕਿ ਪੋਲਿਟਿਕਸ ਦਾ ਤੁਹਾਨੂੰ ਪਤਾ ਹੀ ਆ ਕਿ ਟ੍ਰਿਕੀ ਚੀਜ਼ ਆ। ਤੇ ਹੁਣ ਜਦੋਂ ਉਹ ਰਿਸਟ੍ਰਿਕਸ਼ਨ ਲਾ ਰਿਹਾ, ਜਿਹੜੇ ਡੈਮੋਕ੍ਰੇਟ ਆ ਉਹ ਬਹੁਤ ਔਖੇ ਹੋ ਰਹੇ ਆ, ਜਿਹੜੀ ਹਿਸਪੈਨਿਕ ਵੋਟ ਆ ਉਹ ਟੁੱਟ ਰਹੀ ਆ ਕਿ ਤੂੰ ਰਿਸਟ੍ਰਿਕਸ਼ਨਾਂ ਕਿਉਂ ਲਾ ਰਿਹਾ। ਹੁਣ ਉਹਨੂੰ ਜਿਹੜੀ ਆਪਣੀ ਗੇਮ ਖੇਡਣੀ ਪੈਂਦੀ ਆ ਕਿ ਕਿੱਧਰਲੀ ਵੋਟ ਚਾਹੀਦੀ, ਉਹਨਾਂ ਨੂੰ ਸੈਂਟਰ ਦੀ ਵੋਟ ਚਾਹੀਦੀ ਆ, ਲੈਫਟ ਵਿੰਗ ਵਾਲਿਆਂ ਦੀ ਵੋਟ ਚਾਹੀਦੀ ਆ, ਰਾਈਟ ਵਿੰਗ ਵਾਲਿਆਂ ਦੀ ਵੋਟ ਚਾਹੀਦੀ ਆ। ਦੇਸ਼ ਦਾ ਕੁੱਲ ਮਿਲਾ ਕੇ ਕਹਿ ਲਓ ਜੇ ਤੁਸੀਂ ਕਿਤੋਂ ਪੁੱਛਦੇ ਆ ਤੇ ਮੇਰੇ ਹਿਸਾਬ ਨਾਲ ਤਾਂ ਇਹਨਾਂ ਦਾ ਥੋੜਾ ਜਿਹਾ ਭੱਠਾ ਬਹਿ ਗਿਆ ਵਾ। ਕਿਉਂਕਿ ਮੁੱਦੇ ਦੇਖੋ ਉਹਨਾਂ ਦੇ ਕਿਹੜੇ ਕਿ ਜੈਂਡਰ ਪ੍ਰੋਨਾਊਨਸ ਵਾਲੇ, ਆਹ ਪਤਾ ਨਹੀਂ ਕਿੱਧਰਲੇ ਬੰਦੇ ਨੂੰ ਹੋਰ ਪਾਸੇ ਤੁਰ ਗਏ। ਇਨਕਲੂਸਿਵਿਟੀ ਚਾਹੀਦੀ ਆ ਸਕੂਲਾਂ ਦੇ ਵਿੱਚ, ਰੈਸਟ ਰੂਮਾਂ ਦੇ ਵਿੱਚ। ਮਤਲਬ ਜਿਹੜੀ ਉਹੀ ਗੱਲ ਆ ਕਿ ਜਿਹੜੇ ਇਕੁਐਲਿਟੀ ਆਪਣੀ ਕਹਿੰਦੇ ਸੀ, ਜਿਹੜੇ ਲੋਕਾਂ ਨਾਲ ਧੱਕਾ ਹੁੰਦਾ ਹੁਣ ਇਦਾਂ ਕਿ ਉਹਨਾਂ ਨੂੰ ਲੋੜ ਨਾਲੋਂ ਵੱਧ ਪਾਵਰ ਦੇ ਦਿੱਤੀ ਕਿ ਹੁਣ ਉਹ ਆ ਕੇ ਜਿਹੜੇ ਦੂਜੀ ਆਮ ਜਨਤਾ, ਹੁਣ ਇਹ ਥੋੜਾ ਕਿ ਤੁਸੀਂ ਮੇਲ ਫੀਮੇਲ ਵਾਲਿਆਂ ਨਾਲ ਧੱਕਾ ਕਰ ਦੋਗੇ। ਸੋ ਇਦਾਂ ਕਿ ਇੱਕ ਬੈਲੈਂਸ ਅਪਰੋਚ, ਜਿਹੜੀ ਸੈਂਟਰਿਸਟ ਅਪਰੋਚ ਜਿਹੜੀ ਚਾਹੀਦੀ ਹੈ, ਜਿਹੜਾ ਨੇਸ਼ਨ ਆ ਉਹ ਟੂ ਫਾਰ ਜਿਹੜਾ ਕਹ ਲਓ ਲੈਫਟ ਵੱਲ ਸਵਿੰਗ ਹੋ ਰਿਹਾ ਬੜੀ ਤੇਜ਼ੀ ਦੇ ਨਾਲ। ਤੇ ਉਹ ਜਿਹੜਾ ਡੈਮੋਕ੍ਰੈਟਿਕ ਬੇਸ ਆ ਉਹ ਵੀ ਟੁੱਟ ਰਿਹਾ, ਕਿਉਂਕਿ ਹੁਣ ਇਦਾਂ ਕਿ ਹਰੇਕ ਬੰਦਾ ਹਰੇਕ ਚੀਜ਼ ਨਾਲ ਐਗਰੀ ਨਹੀਂ ਕਰਦਾ। ਬਿਲਕੁਲ ਕੋਈ ਬੰਦਾ ਇਮੀਗ੍ਰੇਸ਼ਨ ਤੇ ਕਿਸੇ ਦਾ ਲੈਫਟ ਵਿੰਗ ਸਟੈਂਸ ਹੈਗਾ ਪਰ ਉਹ ਫਾਈਨੈਂਸ਼ੀਅਲੀ ਕੰਜ਼ਰਵੇਟਿਵ ਹੈਗਾ, ਹੋਰ ਚੀਜ਼ਾਂ ਤੇ ਉਹਦਾ ਲੈਫਟ ਵਿੰਗ ਸਟੈਂਸ ਹੈਗਾ, ਪਰ ਹਰੇਕ ਬੰਦਾ ਜਿਹੜਾ ਹੈਗਾ ਉਹ ਜਿਹੜੇ ਆਹ ਜੈਂਡਰ ਪ੍ਰੋਨਾਊਨਸ ਹੈਗੇ ਆ ਚੀਜ਼ਾਂ ਹੈਗੀਆਂ, ਹਰੇਕ ਬੰਦਾ ਹਰੇਕ ਚੀਜ਼ ਨਾਲ ਐਗਰੀ ਨਹੀਂ ਕਰ ਸਕਦਾ। ਤੇ ਇੱਕ ਕੈਂਪੇਨ ਬੜੀ ਤਕੜੀ ਚੱਲੀ ਕਿ ਬਾਈ ਜਿਹਨੇ ਜੋ ਕੁਝ ਬੋਲਿਆ ਉਹਨੂੰ ਭੰਡ ਦੋ ਕਿ ਤੁਸੀਂ ਅਗੇਂਸਟ ਕਰਦੇ ਆ, ਤੁਸੀਂ ਇਮੀਗ੍ਰੇਸ਼ਨ ਕਰਦੇ ਆ। ਸੋ ਦੇਖਦੇ ਆ ਹੁਣ ਕਿੱਧਰ ਨੂੰ ਜਾਂਦਾ। ਤੇ ਕਾਫੀ ਇੰਟਰਸਟਿੰਗ ਹੋ ਗਿਆ ਉਹ ਸਾਰਾ ਜਿਹੜਾ ਆਲਰੇਡੀ ਚੱਲ ਰਿਹਾ ਸੀਗਾ। ਸਪੋਰਟਸ ਦੇ ਵਿੱਚ ਆਪਾਂ ਦੇਖ ਰਹੇ ਕਿ ਰਾਈਟ ਉਹੀ ਕਿ ਕਿੰਨਾ ਹੁਣ ਮੁੱਦਾ ਪਿਛਲੇ 2-3 ਹਫ਼ਤਿਆਂ ਦੇ ਵਿੱਚ ਉੱਠਿਆ ਕਿ ਟ੍ਰਾਂਸਜੈਂਡਰ ਐਥਲੀਟ ਸੀਗੇ ਫੀਮੇਲ ਸਪੋਰਟਸ ਦੇ ਵਿੱਚ ਆ ਕੇ, ਜਿਹੜੇ ਬੰਦਿਆਂ ਦੀ ਰੈਂਕਿੰਗ 2-3 ਹਜ਼ਾਰ ਸੀਗੀ ਮੇਲ ਰੈਂਕਿੰਗ ਦੇ ਵਿੱਚ, ਉਹ ਆ ਕੇ ਫੀਮੇਲ ਰੈਂਕਿੰਗ ਨੂੰ ਡੋਮੀਨੇਟ ਕਰ ਰਹੇ। ਫੀਮੇਲ ਰੈਂਕ ਜਿਹੜੇ ਐਥਲੀਟਸ ਹੈ ਉਹਨਾਂ ਦੇ ਵਰਲਡ ਰੈਕੋਰਡ ਉੱਟ ਰਹੇ ਆ। ਉਹਨੂੰ ਤੁਸੀਂ ਕਹਿ ਰਹੇ ਕਿ ਆਪਾਂ ਇਹਨੂੰ ਇਕੁਐਲਿਟੀ ਇਕੁਅਲ ਪੱਖ ਨਾਲ ਦੇਖਦੇ ਆ। ਸੋ ਇਦਾਂ ਕਿ ਜਿਹੜਾ ਅਮਰੀਕਨ ਪੁਆਇੰਟ ਆਫ ਵਿਊ ਹੈਗਾ ਉਹ ਫਿਰ ਵੀ ਜਿਹੜਾ ਦੁਨੀਆ ਦਾ ਵਰਲਡ ਪੁਆਇੰਟ ਆਫ ਵਿਊ ਹੈਗਾ ਉਹਨੂੰ ਚੇਂਜ ਨਹੀਂ ਕਰ ਸਕਦਾ। ਇਹ ਵਾਲੀ ਜਿਹੜੀਆਂ ਚੀਜ਼ਾਂ ਤੁਸੀਂ ਇੱਥੇ ਅਪਲਾਈ ਕਰ ਲੋਗੇ ਕਿ ਸੇਫ ਕੰਟਰੀ ਦੇ ਵਿੱਚ ਕਿ ਚੱਲ ਕੈਲੀਫੋਰਨੀਆ ਦੇ ਰੈਸਟ ਰੂਮ ਦੇ ਰੂਲ ਇਦਾਂ ਦੇ ਆ ਉਦਾਂ ਦੇ ਆ। ਆਈ ਥਿੰਕ ਕਾਫੀ ਸੱਭਿਅਤਾਵਾਂ ਕਲਚਰਲ ਜਿਹੜੀਆਂ ਥਿੰਗਸ ਹੁੰਦੀਆਂ, ਥੋੜੀਆਂ ਜਿਹੜੀਆਂ ਰਿਲੀਜੀਅਸ ਥਿੰਗਸ ਹੁੰਦੀਆਂ, ਇਹ ਹਰ ਇੱਕ ਚੀਜ਼ ਦੇ ਵਿੱਚ ਲੋਕਾਂ ਦੇ ਗਲੇ ਦੇ ਹਲਕ 'ਚ ਹੱਡੀ ਜਿਹੜੀ ਇਹ ਫਸਾਉਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਉਹ ਇਹਨਾਂ ਦੇ ਲਈ ਇਵੈਂਚੁਅਲੀ ਨੁਕਸਾਨਦੇਹ ਸਾਬਤ ਹੋਣੀ ਹੈ। ਸੋ ਇਦਾਂ ਕਿ ਓਪਨ ਡਾਇਲੌਗ ਹੋਣਾ ਚਾਹੀਦਾ ਦੋਨੋਂ ਪਾਸਿਆਂ ਦੀ। ਤੇ ਪਰ ਓਪਨ ਡਾਇਲੌਗ ਹੋ ਨਹੀਂ ਰਿਹਾ। ਹੁੰਦਾ ਕੀ ਆ ਕਿ ਲੌਬੀਆਂ ਬਣ ਜਾਂਦੀਆਂ, ਆ ਕੇ ਏਜੰਡਾ ਆਪਣਾ ਧੱਕ ਦਿੰਦੀਆਂ ਸਕੂਲ ਸਿਸਟਮਾਂ ਦੇ ਵਿੱਚ। ਹਰੇਕ ਜਗ੍ਹਾ ਆਪਾਂ ਦੇਖ ਰਹੇ ਹੁਣ ਤਾਂ ਸਪੀਡ ਹੀ ਬੜੀ ਜ਼ਿਆਦਾ ਫੜੀ ਹੋਈ ਹੈ। ਤੇ ਉਹਦੇ ਵਿੱਚ ਤੁਸੀਂ ਹੁਣ ਔਨ ਟਾਪ ਆਫ ਦੈਟ ਜਿਹੜਾ ਉਹ ਡਿਬੇਟ ਹੋਣਾ ਸੀਗਾ, ਉਹ ਕ੍ਰੇਜ਼ੀ ਡਿਬੇਟ ਇੱਕ ਆਲਰੇਡੀ ਹੈਗਾ। ਉਹਦੇ ਬਾਰੇ ਭਾਵੇਂ ਆਪਾਂ ਸਾਰਾ ਦਿਨ ਗੱਲ ਕਰ ਲਈ, ਉਹਦਾ ਕੋਈ ਸਿਰ ਮੱਥਾ ਨਹੀਂ ਹੈਗਾ ਮੇਰੇ ਹਿਸਾਬ ਨਾਲ। ਇੱਧਰਲੇ ਬੰਨੇ ਕਹਿ ਰਹੇ ਕਿ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਬੜੀ ਹੋਈ ਆ, ਉਹ ਕਹਿ ਰਹੇ ਆ ਕਿ ਹੁਣ ਜਿਹੜੇ ਉਹੀ ਆ ਕਿ ਜਿਹੜੇ ਕਈ ਸ਼ਰਾਰਤੀ ਐਲੀਮੈਂਟ ਆ ਉਹ ਮੇਲ ਹੈਗੇ ਆ, ਉਹ ਫੀਮੇਲ ਦੇ ਰੈਸਟ ਰੂਮ 'ਚ ਜਾ ਕੇ ਉਹ ਇਹ ਕਹਿ ਰਹੇ ਆ ਕਿ ਆਪਾਂ ਦੂਜਾ ਰੈਸਟ ਰੂਮ ਯੂਜ਼ ਨਹੀਂ ਕਰਨਾ, ਸਾਨੂੰ ਵੀ ਇੱਕੋ ਹੋਣਾ ਚਾਹੀਦਾ ਕਿ ਮੇਲ ਫੀਮੇਲ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਉਹ ਜਿਹੜੀਆਂ ਫੀਮੇਲ ਐਥਲੀਟ ਆ ਉਹ ਆਪਣਾ ਰੌਲਾ ਪਾ ਰਹੀਆਂ ਕਿ ਇੱਥੇ ਮੇਲ ਹੁਣ ਆ ਕੇ ਆਪਣੇ ਸਾਡੇ ਮੂਹਰੇ ਡਰੈਸ ਡਰੂਸ ਚੇਂਜ ਕਰ ਰਿਹਾ। ਸੋ ਜਿਹੜਾ ਡਿਬੇਟ ਆ ਬਹੁਤ ਜ਼ਿਆਦਾ ਵੱਧ ਗਿਆ। ਉਹਦੇ ਵਿੱਚ ਤੁਸੀਂ ਹੁਣ ਇਮੀਗ੍ਰੇਸ਼ਨ ਨੂੰ ਫਿਊਲ ਕਰ ਦਿਓ। ਇਮੀਗ੍ਰੇਸ਼ਨ ਵਿੱਚ ਫਿਊਲ ਹੋ ਗਈ ਕਿ
ਜਿਹੜੇ ਬਾਰਡਰ ਵਾਲੇ ਆ, ਹੁਣ ਇਮੀਗ੍ਰੇਸ਼ਨ ਦੇ ਵਿੱਚ ਵੀ ਕੀ ਹੈਗਾ ਕਿ ਇੱਕ ਕੰਪੋਨੈਂਟ ਹੈਗਾ LGBTQ ਟਰਾਂਸ, ਜਿਹੜੇ ਲੋਕਾਂ ਨਾਲ ਵਾਕਈ ਬਾਹਰਲੇ ਦੇਸ਼ ਦੇ ਵਿੱਚ ਧੱਕਾ ਜਿਹੜਾ ਹੁੰਦਾ ਵਾ, ਕੋਈ ਡਾਊਟ ਨਹੀਂ ਇਹਦੇ ਵਿੱਚ ਹੈਗਾ, ਕਈ ਕੰਟਰੀਆਂ ਦੇ ਵਿੱਚ ਹਨਾ। ਹੁਣ ਉਹ ਲੋਕੀ ਆ ਜਿਹੜੇ ਉਹਨਾਂ ਦੀ ਜੈਨੂਇਨ ਪ੍ਰੋਬਲਮ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਰੈਸਟ ਰੂਮ ਦੇ ਨਾਲ, ਉਹ ਆਪਣੀ ਜਾਨ ਬਚਾਉਣ ਲਈ ਇੱਥੇ ਆਏ ਆ, ਪਰ ਉਹ ਹੈਗਾ ਕਿ ਉਹ ਵੀ ਹੁਣ ਤੰਗ ਹੋ ਗਏ ਇਹਨਾਂ ਦੇ ਵਿੱਚ ਸਾਰੇ ਡਿਬੇਟ ਦੇ ਵਿੱਚ। ਤੇ 2024 ਦੇ ਵਿੱਚ ਇਲੈਕਸ਼ਨ ਆ, ਇਹ ਇਲੈਕਸ਼ਨ ਦੇ ਵਿੱਚ ਹੁਣ ਜਿਹੜਾ ਬਾਈਡਨ ਸਰਕਾਰ ਆ ਉਹ ਕੀ ਕਰ ਰਹੀ ਹੈ ਕਿ ਉਹ ਇੱਕ ਬਹੁਤ ਕੇਅਰਫੁਲ ਲਾਈਨ ਦੇ ਉੱਤੇ ਚੱਲ ਰਹੀ ਹੈ ਕਿ ਨਾ ਤਾਂ ਆਪਾਂ ਰਾਈਟ ਵਿੰਗ ਵਾਲਿਆਂ ਨੂੰ ਔਖੇ ਕਰੀਏ, ਨਾ ਆਪਾਂ ਲੈਫਟ ਵਿੰਗ ਵਾਲਿਆਂ ਨੂੰ ਔਖਾ ਕਰੀਏ। ਤੇ ਇਹ ਜਿਹੜੀ ਹੁਣ ਲਾਈਨ ਹੈਗੀ ਆ, ਇਹ ਮਤਲਬ ਕਿੱਦਾਂ ਇਹਨਾਂ ਨੇ ਆਪ ਹੀ ਜਿਹੜਾ ਜਾਲ ਬਣਿਆ ਸੀਗਾ, ਆਪ ਵੀ ਥੋੜੇ ਜਿਹੇ ਵਿੱਚ ਹੁਣ ਫਸ ਰਹੇ ਆ। ਹੁਣ ਇਹਨਾਂ ਨੂੰ ਇਹ ਹੈ ਕਿ ਇਹ ਪ੍ਰੋਬਲਮ ਇਹ ਆ ਰਹੀ ਹੈ ਇਹਨਾਂ ਨੂੰ ਕਿ ਹੁਣ ਕਿੱਥੇ ਜਾ ਕੇ ਬ੍ਰੇਕ ਮਾਰੀ ਜਾਵੇ, ਕਿੰਨੀ ਕੁ ਕੰਟਰੀ ਲੈਫਟ ਹੋਣੀ ਚਾਹੀਦੀ ਆ, ਕਿੰਨੀ ਕੁ ਇਮੀਗ੍ਰੇਸ਼ਨ ਓਪਨ ਹੋਣੀ ਚਾਹੀਦੀ ਆ। ਤੇ ਹੁਣ ਓਪਨ ਇਮੀਗ੍ਰੇਸ਼ਨ ਦਾ ਜਿਹੜੇ ਆਲਰੇਡੀ ਐਗਜ਼ਿਸਟਿੰਗ ਕੇਸ ਵਾਲੇ ਆ, ਜਿਹੜੇ ਆਲਰੇਡੀ ਇੱਥੇ ਆ ਚੁੱਕੇ ਆ, ਸਿਸਟਮਾਂ 'ਚ ਫਸ ਚੁੱਕੇ ਆ, ਆਪਾਂ ਕੋਰਟਾਂ ਦੇ ਵਿੱਚ ਜਾ ਕੇ ਦੇਖ ਰਹੇ ਚੱਲ ਵੀ ਜੱਜ ਸਾਹਿਬ 2026 'ਚ ਆਇਓ, 2025 'ਚ ਆਇਓ, ਬੰਦਾ ਆਲਰੇਡੀ 10 ਸਾਲ ਵੇਟ ਕਰ ਰਿਹਾ। ਸਾਡੇ ਕੋਲ ਪਹਿਲਾਂ ਉਹ ਕੇਸ ਲੈ ਕੇ ਤਾਂ ਆਇਆ ਕਿ ਕਹਿੰਦਾ ਪਿਛਲੇ ਵਕੀਲ ਨੇ ਡਿਲੇ ਕਰਤਾ। ਹੁਣ ਮੈਂ ਕਿੰਨਾ ਕੁ ਉਹ ਕਰੂਗੇ, 10-10 15-15 ਸਾਲ ਜਿਹੜੇ ਸਿਸਟਮ ਦੇ ਵਿੱਚ ਆਲਰੇਡੀ ਆ, ਜਿਹੜੇ ਹੁਣ 2.5 ਮਿਲੀਅਨ ਲੋਕੀ ਨਵੇਂ ਆਏ ਆ। ਅਸਾਲਮ ਆਫਿਸ ਤੇ ਕਹਿੰਦਾ ਸਾਨੂੰ ਪੁੱਛੋ ਹੀ ਨਾ ਕਿ ਇੰਟਰਵਿਊ ਕਦੋਂ ਦੇਣੀ ਆ, 15 ਸਾਲ 10-15 ਸਾਲ ਦੀ ਉਹਨਾਂ ਦੀ ਤਾਂ ਹੁਣ ਵੇਟ ਟਾਈਮ ਆ ਇੰਟਰਵਿਊ ਦੀ। ਤੇ ਹੁਣ ਇਹ ਜਿਹੜਾ ਸਿਸਟਮ ਆ ਬੇਸਿਕਲੀ ਕੀ ਆ ਕਿ ਲੋਕੀ ਬਹੁਤ ਜ਼ਿਆਦਾ ਫਸ ਜਾਣੇ ਸਿਸਟਮ ਦੇ ਵਿੱਚ ਆ ਕੇ, ਤੇ ਹੱਲ ਕੋਈ ਇਹਦਾ ਨਿਕਲਣਾ ਨਹੀਂ। ਇੰਨੇ ਜੱਜ ਜਾਂ ਇੰਨੇ ਅਸਾਲਮ ਆਫਿਸ ਖੋਲ੍ਹੇ ਨਹੀਂ ਜਾ ਸਕਦੇ ਇੱਥੇ। ਤੇ ਹੁਣ ਜਿਹੜੀ ਬਾਈਡਨ ਸਰਕਾਰ ਆ ਇਹ ਪਲਾਨ ਬਣਾ ਰਹੀ ਆ ਕਿ ਜਿਹੜੇ ਕੰਟਰੀ ਤੋਂ ਬਾਹਰ ਜਿਹੜੇ ਸੈਂਟਰ ਖੋਲ੍ਹ ਕੇ ਉੱਥੇ ਕੇਸਾਂ ਨੂੰ ਜਿਹੜਾ ਰਫਾ ਦਫਾ ਕੀਤਾ ਜਾਵੇ। ਤੇ ਉਹਦੇ ਬਾਰੇ ਇਹ ਜਿਹੜਾ ਡਿਬੇਟ ਚੱਲ ਰਿਹਾ, ਲੋਕੀ ਹੁਣ ਕਹਿੰਦੇ ਕਿ ਤੁਸੀਂ ਸੈਂਟਰ ਤਾਂ ਖੋਲ੍ਹ ਦੋਗੇ, ਸੈਂਟਰ ਨੂੰ ਫਿਰ ਤੁਸੀਂ ਪੈਸਾ ਭੇਜੋਗੇ, ਫਿਰ ਕਰਪਸ਼ਨ ਆਊਗੀ ਵਿੱਚ। ਉਹ ਜਿਹੜੇ ਸੈਂਟਰ ਆ ਸਾਨੂੰ ਕੀ ਪਤਾ ਕਿ ਉਹ ਸਹੀ ਤਰ੍ਹਾਂ ਚੱਲੂਗੇ ਕਿ ਨਹੀਂ ਚੱਲੂਗੇ, ਕਿ ਉਹਨਾਂ ਨੂੰ ਪ੍ਰੋਸੀਜਰ ਕੌਣ ਸਮਝਾਊਗਾ। ਪਹਿਲੀ ਗੱਲ ਇਹ ਕਿ ਜਿਹੜੇ ਲੋਕੀ ਆਉਂਦੇ ਆ ਉਰੇ, ਉਹਨਾਂ ਨੂੰ ਏਜੰਟ ਭੇਜਦਾ ਵਾ ਕਿ ਤੈਨੂੰ ਅਮਰੀਕਾ ਭੇਜਣਾ ਵਾ, ਉਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਕੋਲੰਬੀਆ ਦੇ ਵਿੱਚ, ਗੁਆਟੇਮਾਲਾ ਦੇ ਵਿੱਚ ਸੈਂਟਰ ਆ, ਉੱਥੇ ਉਹਨਾਂ ਨੇ ਅਪਲਾਈ ਕਰਨਾ ਸੀ ਜਾਂ ਥਰਡ ਕੰਟਰੀ ਰੂਲ ਆ। ਕਿਉਂਕਿ ਮਿਸ ਇਨਫੋਰਮੇਸ਼ਨ ਬੜੀ ਆ, ਲੋਕੀ ਕਹਿੰਦੇ ਕਿ ਉਹ ਵਾਲਾ ਬੰਦਾ ਅਮਰੀਕਾ ਪਹੁੰਚ ਗਿਆ, ਮੈਂ ਕਿਉਂ ਨਾ ਅਮਰੀਕਾ ਜਾਵਾਂ। ਸੋ ਇੱਦਾਂ ਹੈ ਕਿ ਹੁਣ ਜਿਹੜਾ ਮਈ 11 ਦੀ ਡੇਟ ਹੈਗੀ ਆ, ਇਹਨੇ ਜਿਹੜੀ ਆ ਗੇਮ ਹੈਗੀ ਅਸਾਈਲਮ ਵਾਲੀ, ਇਹਨੂੰ ਪੂਰਾ ਜਿਹੜਾ ਚੇਂਜ ਕਰ ਦੇਣਾ। ਤੇ ਥੋੜ੍ਹੀਆਂ ਜਿਹੀਆਂ ਗੱਲਾਂ ਇਹਦੇ ਵਿੱਚ ਹੋਰ ਕੀ, ਆਪਾਂ ਜਿੱਦਾਂ ਕਿਹਾ ਸੀ ਕਿ ਕੁਛ ਇੱਕ ਇਹਨਾਂ ਨੇ ਚੰਗੀਆਂ ਚੀਜ਼ਾਂ ਵੀ ਕੀਤੀਆਂ। ਕਿ ਚੰਗੀਆਂ ਚੀਜ਼ਾਂ ਇਹਨਾਂ ਨੇ ਕੀ ਕੀਤੀਆਂ ਸੀਗੀਆਂ, 30,000 ਮਾਈਗ੍ਰੈਂਟ ਕਹਿੰਦੇ 1 ਮਹੀਨੇ ਦੇ ਵਿੱਚ ਆਪਾਂ ਪ੍ਰੋਸੈਸ ਕਰਨੇ ਆ, ਘੱਟੋ ਘੱਟ 30,000 ਦਾ ਇਹਨਾਂ ਨੇ ਆંકੜਾ ਰੱਖਿਆ ਸੀਗਾ। ਐਪ ਬਣਾਈ ਇਹਨਾਂ ਨੇ ਇੱਕ, ਤੇ ਜਿਹੜੇ ਕਿਊਬਾ, ਹੇਟੀ, ਨਿਕਰਾਗੁਆ, ਵੈਨੇਜ਼ੁਏਲਾ ਇਹਨਾਂ 'ਚੋਂ ਬੰਦੇ ਆਉਂਦੇ ਆ, 30,000 ਇਹਨਾਂ ਦੇ ਉੱਧਰੋਂ ਪ੍ਰੋਸੈਸ ਕਰ ਦਿੰਦੇ ਆ। ਪੰਜਾਬੀ ਕਹੋਗੇ ਸਾਨੂੰ ਇੰਨਾ ਕੀ ਫਰਕ ਪੈਂਦਾ, ਤੁਹਾਨੂੰ ਇੰਨਾ ਹੀ ਫਰਕ ਪੈਂਦਾ ਕਿ ਜਿਹੜੇ 30,000 ਸੀਗੇ, ਫਿਰ ਜਿਹੜਾ ਤੁਹਾਡਾ ਕੇਸ ਲੋਡ ਆ ਉਹਦੇ ਲਾਣੇ ਸੀ। ਘੱਟੋ ਘੱਟ ਇਹ ਹੈ ਕਿ ਜੇ ਬਾਕੀ ਦੇਸ਼ਾਂ ਨੂੰ ਇਹ ਕਹੋਗੇ ਕਿ ਤੁਸੀਂ ਇੱਧਰਲੇ ਬੰਨੇ ਆ ਜਾਓ, ਤੁਹਾਨੂੰ ਆਪਾਂ ਵੀਜ਼ਾ ਦੇ ਦਿੰਦੇ ਆ, ਐਪ ਦੇ ਥਰੂ ਆ ਜਾਓ। ਸੋ ਦਾ ਇਹ ਹੈ ਕਿ ਜਿੰਨਾ ਇਸ ਵੇਲੇ ਉਹ ਸਿਚੁਏਸ਼ਨ ਹੈ ਕਿ ਜਿੰਨਾ ਭਾਰ ਘਟੂਗਾ, ਜਿੰਨਾ ਲੋਡ ਘਟੂਗਾ, ਉਨਾ ਹੀ ਤੁਹਾਡੇ ਕੇਸਾਂ ਨੂੰ ਫਾਇਦਾ ਹੋਊਗਾ। ਨਹੀਂ ਤਾਂ ਇਹ ਵੀ ਫਿਰ ਲੋਕੀ ਆਊਗੇ 30,000 ਹੋਰ ਮਹੀਨੇ ਦੇ ਹਿਸਾਬ ਨਾਲ ਆ ਕੇ ਜੁੜੂਗੇ ਨਾਲ, ਰਾਈਟ। ਤੇ ਇਹਦੀ ਜਿਹੜੀ ਐਪ ਆ CBP1 ਐਪ ਆ, ਤੇ ਉਹਦੇ ਥਰੂ ਇਹਨਾਂ ਨੇ ਅਪਾਰਟਮੈਂਟਸ ਜਿਹੜੀਆਂ ਉਹ ਦੇਣੀਆਂ ਵਾ ਇਹ ਲੋਕਾਂ ਨੂੰ। ਤੇ ਇੱਕ ਚੀਜ਼ ਇਹਨਾਂ ਨੇ ਹੋਰ ਕੀਤੀ ਹੈ ਕਿ ਜਿਹੜੇ ਕਿਊਬਾ ਵਾਲੇ ਲੋਕੀ ਹੁਣ ਬੋਟ ਰਾਹੀਂ ਆਉਂਦੇ ਸੀਗੇ, ਹੋਰ ਉਹਨਾਂ ਕੋਲ ਜੀ ਟਾਪੂ ਵਾਲਾ ਬੰਦਾ ਬੋਟ ਰਾਹੀਂ ਆਊਗਾ, ਜਹਾਜ਼ ਤਾਂ ਉਹਨਾਂ ਨੇ ਚੱਲਣ ਨਹੀਂ ਦੇਣਾ ਕੈਸਟਰੋ ਦੇ ਫਾਲੋਅਰਾਂ ਨੇ। ਉਹਨਾਂ ਨੇ ਕਿਹਾ ਕਿ ਜਿਹੜੇ ਹੁਣ ਬੋਟ ਰਾਹੀਂ ਆਉਂਦੇ ਆ, ਪਹਿਲਾਂ ਸੀਗੀ ਵੈਟ ਫੁੱਟ ਡਰਾਈ ਫੁੱਟ ਪਾਲਿਸੀ, ਹਾਂਜੀ, ਟਰੰਪ ਦੇ ਆਉਣ ਤੋਂ ਪਹਿਲਾਂ, ਕਿ ਜਿਹੜੇ ਬੰਦੇ ਨੇ ਕਿਊਬਾ ਵਾਲੇ ਨੇ ਪੈਰ ਧਰਤਾ ਅਮਰੀਕਾ ਦੀ ਜ਼ਮੀਨ ਦੇ ਉੱਤੇ, ਭਾਵੇਂ ਗਿੱਲਾ ਹੋ ਕੇ ਆਇਆ ਭਾਵੇਂ ਸੁੱਕਾ ਹੋ ਕੇ ਆਇਆ, ਵੈਟ ਫੁੱਟ ਡਰਾਈ ਫੁੱਟ ਪਾਲਿਸੀ, ਉਹ ਸਿੱਧਾ ਗ੍ਰੀਨ ਕਾਰਡ ਅਪਲਾਈ ਕਰਨ ਲਈ ਐਲੀਜੀਬਲ ਆ, ਕੋਈ ਸਾਇਲਮ ਸੁਲਮ ਕੁਛ ਨਹੀਂ। ਸੋ ਕਿਊਬਾ ਵਾਲਿਆਂ ਨੂੰ ਛੂਟ ਸੀਗੀ। ਤੇ ਹੁਣ ਬਾਈਡਨ ਦੀ ਸਰਕਾਰ ਦੇ ਵਿੱਚ ਟਰੰਪ ਨੇ ਆ ਕੇ ਪਹਿਲਾਂ ਉਹ ਪਾਲਿਸੀ ਉਡਾਤੀ, ਸਿੱਧੇ ਆਉਂਦੇ ਪਹਿਲੇ ਦਿਨ ਹੀ ਉਹਨੇ ਪਾਲਿਸੀ ਉਡਾਤੀ, ਕਹਿੰਦਾ ਮੈਂ ਨਹੀਂ ਬੰਦਾ ਕਹਿੰਦਾ ਇਹ ਸਾਡੇ ਦੁਸ਼ਮਣ ਆ। ਤੇ ਹੁਣ ਬਾਈਡਨ ਨੇ ਵੀ ਆਹੀ ਕਿ ਜਿਹੜੇ ਬੋਟ ਰਾਹੀਂ ਆਉਂਦੇ ਆ ਉਹਨਾਂ ਨੂੰ ਪੇਰੋਲ ਨਹੀਂ ਦੇਣੀ, ਤੇ ਕਹਿੰਦਾ ਕਿ ਲੈਂਡ ਰਾਹੀਂ ਆਓ। ਹੁਣ ਲੈਂਡ ਰਾਹੀਂ ਬੰਦਾ ਕਿੱਦਾਂ ਆਊਗਾ ਘੁੰਮ ਕੇ? ਜੇ ਲੈਂਡ ਰਾਹੀਂ ਆਊਗਾ, ਉੱਥੇ ਰੱਖਿਆ ਉਹਨਾਂ ਨੇ ਥਰਡ ਕੰਟਰੀ ਰੂਲ, ਹੁਣ ਲੈਂਡ ਰਾਹੀਂ ਸਿੱਧਾ ਕਿੱਦਾਂ ਅਮਰੀਕਾ 'ਚ ਆ ਜਾਊਗਾ? ਇੱਥੇ ਤਾਂ ਬੋਟ ਰਾਹੀਂ ਆਊਗਾ। ਜੇ ਲੈਂਡ ਰਾਹੀਂ ਮਤਲਬ ਇੱਦਾਂ ਕਿ ਪਹਿਲਾਂ ਮੈਕਸੀਕੋ ਜਾਊਗਾ, ਫਿਰ ਉਹਨੂੰ ਕਹੋਗੇ ਤੂੰ ਮੈਕਸੀਕੋ ਅਸਾਈਲਮ ਅਪਲਾਈ ਕਰ। ਤੇ ਮਤਲਬ ਬੰਦਿਆਂ ਨੂੰ ਜਿਹੜਾ ਹੈਗਾ ਘੁੰਮਣ ਘੇਰੀ 'ਚ ਇਹਨਾਂ ਨੇ ਪਾ ਦਿੱਤਾ ਸਾਰਿਆਂ ਨੂੰ।